फारसी ਦਾ ਕਲਾਸ ਹੈਗਾ। I thought that was a very interesting contribution ਔਰ ਸਾਨੂੰ ਅਪਣਾਉਣੀ ਚਾਹੀਦੀ ਹੈ ਜਿਹੜੀ ਤੁਸੀਂ ਇਨੋਵੇਸ਼ਨ ਕੀਤੀ। ਅੱਛਾ, ਫਿਰ ਉਸੇ ਤਰ੍ਹਾਂ ਇਹ ਜਿਹੜਾ ਹੈ ਨਾ ਇਹ ਗੱਲ ਕਿ ਸਪੋਕਨ ਔਰ ਰਿਟਨ ਜਿਸ ਤਰ੍ਹਾਂ ਕਿ ਬਿਲਕੁਲ ਅਲੱਗ-ਅਲੱਗ ਸਪੀਸ਼ੀਜ਼ ਹੋਣ, ਇਹ ਵੀ ਨਹੀਂ। ਉਹ ਇਸ ਲਈ ਨਹੀਂ ਹੈ ਕਿ ਜਦੋਂ ਤੁਸੀਂ ਓਰਲ ਟ੍ਰੈਡੀਸ਼ਨ ਦੀ ਇੱਕ ਚੀਜ਼ ਨੂੰ ਲਿਖ ਲੈਂਦੇ ਹੋ ਤੇ ਫਿਰ ਉਹਦੀ ਇੱਕ ਆਥੈਂਟਿਸਿਟੀ, ਵੈਰਾਸਿਟੀ ਐਸਟੈਬਲਿਸ਼ ਹੋ ਜਾਂਦੀ ਹੈ। ਮਸਲਨ ਬਹੁਤ ਲੋਕ ਹੈਗੇ ਜਿਹੜੇ ਗੱਲ ਕਰਦੇ ਕਿ ਹੀਰ ਵਾਰਿਸ ਸ਼ਾਹ ਲੋਕਾਂ ਨੇ ਆਪਣੇ ਕਿੰਨੇ ਸ਼ੇਰ ਪਾ ਕੇ ਵਿੱਚ ਵਾੜ ਦਿੱਤੇ ਹੋਏ ਨੇ, ਲੇਕਿਨ ਉਹ ਫਿਰ ਤੁਹਾਨੂੰ ਆਥੈਂਟਿਕ ਟੈਕਸਟ ਲੱਭਣਾ ਪੈਂਦਾ ਜਿਹਦੇ ਵਿੱਚ ਕਿ ਪੋਲੂਸ਼ਨ ਜਾਂ ਕਰਪਸ਼ਨ ਨਹੀਂ ਹੁੰਦੀ। ਤੇ ਇੱਕ ਬੜਾ ਇੰਟਰਸਟਿੰਗ ਡਾਇਲੈਕਟੀਕਲ ਰਿਲੇਸ਼ਨਸ਼ਿਪ ਹੈਗਾ ਸਪੋਕਨ ਔਰ ਰਿਟਨ ਦੇ ਵਿੱਚ, ਜਿਹਨੂੰ ਅਸੀਂ ਬਾਈਨਰੀਜ਼ ਵਿੱਚ ਨਹੀਂ ਗੱਲ ਕਰ ਸਕਦੇ। ਮੇਰਾ ਖਿਆਲ ਕਿ ਜੀ ਇਹ ਓਰਲ ਜਿਹੜੀ ਆਵਾਮ ਦੀ ਜ਼ੁਬਾਨ ਹੈ ਤੇ ਜਿਹੜੀ ਟੈਕਸਚੁਅਲ ਹੈ ਜਾਂ ਰਿਟਨ ਹੈ ਇਹ ਕੋਈ ਖਵਾਸ ਦੀ ਜ਼ੁਬਾਨ ਹੈ। ਆਈ ਥਿੰਕ ਦੈਟ ਡਿਸਟਿੰਕਸ਼ਨ ਇਜ਼ ਲੌਂਗ ਗੋਨ। ਅੱਛਾ, ਫਿਰ ਕੰਪਿਊਟਰ ਦੀ ਇਜਾਦ ਦੇ ਵਿੱਚ ਵੀ ਮੈਨੂੰ ਜਿਹੜੀ ਚੀਜ਼ ਇੰਟਰਸਟਿੰਗ ਲੱਗੀ ਯਾਨੀ ਕਿ ਹਾਲੇ ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਕਸਰਸਾਈਜ਼, ਚੂँकि ਮੈਂ ਉਸ ਵੇਲੇ ਅਮਰੀਕਾ PhD ਕਰ ਰਿਹਾ ਸੀ ਜਿਸ ਵੇਲੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਬਤਦਾ ਹੋ ਰਹੀ ਸੀ ਯੂਨੀਵਰਸਿਟੀ ਵਿੱਚ। ਮੈਂ ਗੱਲ ਕਰ ਰਿਹਾ 80s ਦੀ। ਤੇ ਹਿੰਟਨ, ਜੈਫਰੀ ਹਿੰਟਨ ਜਿਹੜਾ ਵਨ ਆਫ ਦ ਫਾਊਂਡਰਸ ਆਫ ਮਾਡਰਨ AI, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਸੀ, ਪੁੱਛਦੇ ਸੀ ਕਿ ਜੀ ਕੀ, ਤੇ ਉਹਨਾਂ ਦਾ ਇੰਟਰਸਟ ਇਹ ਹੈਗਾ ਸੀ ਕਿ ਲੋਕ ਕਿਵੇਂ ਸੋਚਦੇ ਨੇ, ਅਸੀਂ ਇਸ ਨੂੰ ਕੰਪਿਊਟਰ ਨੂੰ ਸਿਖਾਉਣਾ। ਤੇ ਇਸ ਲਈ ਸਾਈਕੋਲੋਜੀ ਦੀ ਸਾਨੂੰ ਬੜੀ ਜ਼ਰੂਰਤ ਹੈਗੀ ਹੈ ਕਿ ਸਾਨੂੰ ਇਹ ਪਤਾ ਚੱਲੇ ਕਿ ਲੋਕ ਸੋਚਦੇ ਕਿਵੇਂ ਨੇ, ਜ਼ਹਾਨਤ ਹੁੰਦੀ ਕੀ ਹੈ। ਅਸਲੀ ਜ਼ਹਾਨਤ ਦਾ ਪਤਾ ਚਲੇਗਾ ਤੇ ਫਿਰ ਮਸਨੂਈ ਜ਼ਹਾਨਤ ਬਣਾਵਾਂਗੇ ਨਾ। ਤੇ ਆਈ ਥਿੰਕ ਇਹ ਵੀ ਚੀਜ਼ ਸਮਝਣੀ ਬੜੀ ਜ਼ਰੂਰੀ ਹੈਗੀ ਹੈ ਕਿ ਅਸੀਂ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਾਂ ਮਾਡਰਨ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤੇ ਮੇਰਾ ਖਿਆਲ ਹੈ ਕਿ ਟੈਕਸਟ ਨੂੰ ਰਿਪਲੇਸ ਕਰਨ ਦੀ ਬਜਾਏ ਇੱਕ ਅਸੀਂ ਬੜੀ ਹੀ, ਮੈਂ ਫਾਤਮੀ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ ਥੋੜੀ ਦੇਰ ਪਹਿਲੇ ਤੁਹਾਡੀ ਗੱਲ ਸੁਣਾਉਣ ਤੋਂ, ਕਿ ਇੱਕ ਬੜੀ ਹੋਰ ਡਾਇਮੈਂਸ਼ਨ ਜਾ ਰਿਹਾ। ਇਹ ਗੱਲ ਨਹੀਂ ਕਿ ਦੇਖੋ ਨਾ, ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਬੜੇ ਅਰਸੇ ਤੋਂ ਸੰਸਕ੍ਰਿਤ ਗ੍ਰਾਮਰ ਸਿੱਖਣਾ ਚਾਹ ਰਿਹਾ ਸੀ। ਅੱਛਾ, ਔਰ ਉਹ ਵੀ ਭਗਵਦ ਗੀਤਾ ਦੇ ਹਵਾਲੇ ਦੇ ਨਾਲ। ਮੈਨੂੰ ਕੋਈ ਐਸਾ ਟੈਕਸਟ ਨਹੀਂ ਲੱਭ ਰਿਹਾ ਸੀ, ਕੋਈ ਐਸੀ ਟੈਕਸਟ ਬੁੱਕ ਨਹੀਂ ਲੱਭ ਰਹੀ ਸੀ। ਆਖਿਰਕਾਰ ਮੈਂ ਤੰਗ ਆ ਕੇ ਚੈਟ GPT ਨੂੰ ਕਿਹਾ ਕਿ ਯਾਰ ਮੈਨੂੰ ਬਿਗਿਨਰਸ ਲੈਸਨਸ 15 ਬਣਾ ਦੇ, ਹੁਣ ਸੰਸਕ੍ਰਿਤ ਗ੍ਰਾਮਰ ਦੇ, ਲੇਕਿਨ ਭਗਵਦ ਗੀਤਾ ਨੂੰ ਇਸਤੇਮਾਲ ਕਰਨਾ। ਠੀਕ ਹੈ ਜੀ। ਅੱਛਾ, ਉਹਦੇ ਗਲਤੀ ਮੈਂ ਕੀਤੀ ਕਿ ਮੈਂ ਸੰਧੀ ਨੂੰ ਐਕਸਕਲੂਡ ਨਹੀਂ ਕੀਤਾ, ਉਹਨੇ ਮੈਨੂੰ ਸੰਧੀ ਦੇ ਨਾਲ ਭਰ ਦਿੱਤਾ ਰੂਲਸ ਕਿ ਜੀ ਯੂ ਹੋਏਗਾ ਤੇ ਅੱਗੇ ਇਹ ਲੱਗ ਜਾਏਗਾ। ਮੈਂ ਕਿਹਾ ਨਹੀਂ, ਸੰਧੀ ਨੂੰ ਕੱਢ ਦਿਓ, ਬਾਕੀ ਗ੍ਰਾਮਰ ਜਿਹੜੀ ਹੈ ਉਹਦੇ ਹਵਾਲੇ ਨਾਲ ਮੈਨੂੰ ਦੱਸੋ। ਉਹਨੇ ਫਿਰ ਉਹਨੂੰ ਵੀ ਚੇਂਜ ਕਰਕੇ ਤੇ ਮੈਨੂੰ ਦੱਸ ਦਿੱਤਾ। ਤੇ ਹੁਣ ਮੈਂ ਕਹਿ ਰਿਹਾ ਕਿ ਦੇਖੋ ਇਹ ਕਿਤਨਾ ਐਕਸੈਸਿਬਲ ਬਣਾ ਰਹੀ ਹੈ ਸਾਡੇ ਲਈ ਚੀਜ਼ਾਂ ਨੂੰ ਕਿ ਘਰ ਬੈਠੇ ਹੋਏ ਮੈਂ ਆਪਣੀ ਟੈਕਸਟ ਬੁੱਕ ਵੀ ਬਣਾ ਲਈ, ਉਹਦਾ ਐਗਜ਼ਾਮੀਨਰ ਵੀ ਬਣਾ ਲਿਆ, ਉਹਦਾ ਉਹ ਕੁਇਜ਼ ਵੀ ਮੇਰੇ ਕੋਲੋਂ ਲੈ ਲੈਂਦਾ ਤੇ ਮੈਂ ਫਿਰ ਪ੍ਰੈਕਟਿਸ ਕਰਕੇ ਉਹਨੂੰ ਜੁਮਲੇ ਦਿਖਾਣਾ ਤੇ ਉਹ ਕਰੈਕਟ ਵੀ ਕਰਦਾ। ਸੋ ਮੇਰੀ ਅਰਜ਼ ਹੈਗੀ ਹੈ ਕਿ ਅਸੀਂ ਇਹਨੂੰ ਬਾਈਨਰੀਜ਼ ਵਿੱਚ ਇੱਥੇ ਦੇਖਣਾ ਬੰਦ ਕਰੀਏ, ਰਿਟਨ ਔਰ ਸਪੋਕਨ ਨੂੰ। ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਨਹੀਂ ਹੈ। ਜਿਸ ਤਰ੍ਹਾਂ ਅਸੀਂ ਉਹਨੇ ਗੱਲ ਕਰ ਰਹੇ ਸੀ ਕਿ ਜੀ ਸਰਾਇਕੀ ਪੰਜਾਬੀ ਦੀ ਕੋਈ ਲੜਾਈ ਨਹੀਂ ਹੈ, ਅਗਰ ਮਾਝੇ ਦੀ ਬੋਲੀ ਹੈ ਤੇ ਕਿਸੇ ਹੋਰ ਜਗ੍ਹਾ ਦੀ ਬੋਲੀ ਹੈ ਤਾਂ ਉਹਨਾਂ ਦੀ ਆਪਸ ਵਿੱਚ ਕੋਈ ਲੜਾਈ ਨਹੀਂ ਹੈ। ਗੱਲ ਹੈਗੀ ਹੈ ਕਿ ਸਟੈਂਡਰਡਾਈਜ਼ ਕਰਨ ਦਾ ਔਰ ਉਹਨੂੰ ਟੈਕਸਚੁਅਲ ਫਾਰਮ ਵਿੱਚ ਲਿਆਉਣ ਦਾ ਇੱਕ ਫਾਇਦਾ ਹੋ ਜਾਂਦਾ ਸਾਨੂੰ ਕਿ ਅਸੀਂ ਉਹਨੂੰ ਕਮਿਊਨੀਕੇਟ ਕਰਨ ਲਈ ਡਿਫਰੈਂਟ ਜਨਰੇਸ਼ਨਸ ਲਈ, ਡਿਫਰੈਂਟ ਇਲਾਕਿਆਂ ਲਈ, ਇੰਟਰਨੈਸ਼ਨਲੀ ਉਸਨੂੰ ਇਸਤੇਮਾਲ ਕਰ ਸਕਦੇ ਹਾਂ। ਸਕੂਲਾਂ ਦੀ ਜ਼ੁਬਾਨ ਬਣਾ ਸਕਦੇ ਹਾਂ, ਕਾਲਜਾਂ ਦੀ ਜ਼ੁਬਾਨ ਬਣਾ ਸਕਦੇ ਹਾਂ ਔਰ ਐਕੈਡੈਮਿਕ ਲੈਂਗੁਏਜ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਇੱਕ ਹੋਰ ਇੱਕ ਵੱਖਰੀ ਫਾਰਮ ਬਣ ਜਾਂਦੀ ਹੈ, ਉਹਦਾ ਇਸਤੇਮਾਲ ਕਰ ਸਕਦੇ ਹਾਂ। ਮੇਰੀ ਕੁਝ ਮਾਲੂਜ਼ਾਤ ਸੀ। ਥੈਂਕ ਯੂ ਸਰ। ਮਾਸ਼ਾਅੱਲਾ ਜੀ ਸਮਝੋ ਸਲੀਮ ਸਾਹਿਬ जी। पहली गल तो यह हैगी है कि इकबाल ने जी गल कही थी ना कि जवानों को पीरों का उस्ताद कर, तो तन देख के तो यह सच्ची गल है कि खुशी हो रही है। दोनों दोस्तों ने, नौजवानों ने जिन्हें अच्छे ढंग के बड़ा प्रिसाइजली अपना मुद्दा बयान किया और कम्यूनीकेट होया है। साढ़े जे बंदियां दी जेहड़े इस तरह की एक्टिविटियां तो दूर है गया, लेकिन एक बेसिक जानकारी सानू। दूसरी जी एक खास तौर पर गुजारिश करनी चाहना वा वो है कि ये जड़ा एक लॉजिकल सीक्वेंस होता है इंसानी सफ़र जड़ा है वो एक ऐसे तसलसल दे नाल होया है कि अगर तुसी ओदी जिहड़ी एक इंटरडिपेंडेंस हैगी ओहदे च किसी घुरी नूं कड्ढण दी कोशिश करो
ਉਹ ਗਿਰ ਤੇ ਸਕਦਾ ਹੈਗਾ, ਬਣ ਨਹੀਂ ਸਕਦਾ ਹੈਗਾ। ਇਹ ਜਿਹੜੀ ਔਰਲ ਟ੍ਰੈਡੀਸ਼ਨ ਦੀ ਇਕਰਾਮ ਸਾਹਿਬ ਤੁਸੀਂ ਗੱਲ ਕਰ ਰਹੇ ਜੇ, ਬੜੀ ਬਹੁਤ ਖੂਬਸੂਰਤ ਚੀਜ਼ ਤੇ ਜ਼ਾਹਿਰ ਗੱਲ ਹੈ ਸਾਨੂੰ ਤੁਹਾਡੇ ਕੋਲ ਹੋਰ ਵੀ ਚੀਜ਼ਾਂ ਮਿਲਣ ਦੀਆਂ। ਬਿਲਕੁਲ ਤੁਸੀਂ ਪੁਆਇੰਟ ਦੀ ਸੂਰਤ ਜਿਹੜੀਆਂ ਨੋਟਸ ਦੀ ਗੱਲ ਕਰ ਰਹੇ ਸਨ, ਲੇਕਿਨ ਇਹ ਜਿਹੜਾ ਟਰੈਵਲ ਹੈਗਾ ਇਨਸਾਨ ਦਾ, ਇਹਦੇ 'ਚ ਬੜੀ ਯਾਨੀ ਕਿ ਇੱਕ ਅਗਰ ਤੁਸੀਂ ਉਹ ਜਿਹੜਾ 70,000 ਸਾਲ ਦਾ ਇੱਕ ਗੈਪ ਹੈਗਾ, ਇੱਕ ਪੀਰੀਅਡ ਹੈਗਾ, ਤੋਂ ਬਾਅਦ ਅਗਰ 10 ਸਾਲ ਦਾ ਜਿਹਦੇ 'ਚ ਬਹੁਤ ਕੁਝ ਹੋਇਆ, ਤੇ ਹੁਣ ਅਸੀਂ ਅਗਰ ਇਹਨੂੰ ਸਿਰਫ 10 ਸਾਲ ਤੱਕ ਵੀ ਈਵਨ ਮਹਿਦੂਦ ਕਰੀਏ ਤੇ ਪਤਾ ਲੱਗਦਾ ਕਿ ਇਹ ਜਿਹੜੇ ਗੁਜ਼ਰੇ 10 ਸਾਲ ਨੇ ਨਾ, ਜੋ ਡਿਵੈਲਪਮੈਂਟ ਹੋਈ ਹੈ ਅਮੇਜ਼ਿੰਗ, ਹੈਰਾਨਕੁਨ। ਲੇਕਿਨ ਇਹ ਡਿਪੈਂਡ ਕਰ ਰਹੀ ਹੈ ਉਸ ਇਨਸਾਨੀ ਤਸੱਦੁਦ ਉੱਤੇ ਜਾਂ ਇਨਸਾਨੀ ਜ਼ਹਾਨਤ ਉੱਤੇ ਜਾਂ ਇਨਸਾਨੀ ਜ਼ਹਿਨ ਦੇ ਉੱਤੇ ਜਿਹੜਾ ਇਹਦੇ ਪਿੱਛੇ ਮੁਸਲਸਲ ਕੰਮ ਕਰ ਰਿਹਾ ਸੀ। ਅੱਛਾ, ਇਹਦੇ 'ਚ ਇੱਕ ਹੋਰ ਜਿਹੜਾ ਇਹਦੇ 'ਚ ਇਨਸਾਨੀ ਸਫ਼ਰ ਦਾ ਤਵੀਲ ਹੋਇਆ, ਯਾਨੀ ਕਿ ਅਗਰ ਜਿਹੜੇ ਅਸੀਂ ਕੰਪਿਊਟਰਾਈਜ਼ਡ ਔਰ ਉਹਦੇ 'ਚ ਲਿਖਣ ਦੀ ਜਾਂ ਇਹਦੀ ਕਹੀਏ ਕਿ ਇਹਦੀ ਅੱਜ ਦੀ ਜ਼ਰੂਰਤ ਅਸੀਂ ਕਹਿ ਸਕਦੇ ਹਾਂ, ਲੇਕਿਨ ਇਹਦੇ ਵਿੱਚ ਉਹ ਪੀਰੀਅਡ ਅਗਰ ਅਸੀਂ ਜਿਹੜਾ ਲਿਖਤ ਦਾ ਪੀਰੀਅਡ ਮਾਈਨਸ ਕਰ ਦਈਏ ਤੇ ਫਿਰ ਕੰਪਿਊਟਰ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਜਿਹੜੀ ਹੈ ਡਿਵੈਲਪਮੈਂਟ ਨੇ ਇਹ ਤੇ ਫਿਰ ਉਸ ਓਰਲ ਪੀਰੀਅਡ ਦੇ ਵਿੱਚ ਇਹਨਾਂ ਨੂੰ ਹੋ ਜਾਣਾ ਚਾਹੀਦਾ ਹੈ। ਲੇਕਿਨ ਇਹ ਇਸ ਗੱਲ ਤੋਂ ਨਹੀਂ ਹੋ ਸਕਿਆ ਕਿ ਜਿਹੜਾ ਇਨਸਾਨੀ ਇਰਤਕਾ ਹੈਗਾ ਉਹਦੀ ਕੰਟੀਨਿਊਟੀ ਦੇ ਵਿੱਚ ਇਹ ਚੀਜ਼ਾਂ ਡਿਵੈਲਪ ਹੋ ਕੇ ਆਈਆਂ ਨੇ। ਸਿਰਫ ਇਹਦੇ 'ਚ ਇੱਕ ਜਿਹੜੇ ਇਨਸਾਨੀ ਸਤ੍ਹਾ ਦੇ ਉੱਤੇ ਔਰ ਉਹ ਬੜਾ ਮਤਲਬ ਹੈ ਕਿ ਡੈਲੀਬਰੇਟਲੀ ਉਹ ਜਿਹੜੇ ਇਨਸਾਨੀ ਜ਼ਹਾਨਤ ਨੂੰ ਰੋਕਣ ਦੀਆਂ ਤਾਰੀਖ ਦੇ ਵਿੱਚ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ, ਉਹ ਇਹਦੇ ਸਫ਼ਰ ਨੂੰ, ਇਨਸਾਨ ਦੇ ਸਫ਼ਰ ਨੂੰ ਲੰਬਾ ਕਰਦੀਆਂ ਰਹੀਆਂ ਨੇ। ਔਰ ਜਿਹੜੀਆਂ ਸੁਸਾਇਟੀਜ਼ ਨੇ ਉਹਨਾਂ ਪਾਬੰਦੀਆਂ 'ਚੋਂ ਨਿਕਲ ਕੇ ਉਹਨੂੰ ਚੈਲੰਜ ਕਰਦੇ ਹੋਏ ਆਪਣੀ ਸਪੇਸ ਹਾਸਲ ਕਰ ਲਈ, ਉਹ ਸਾਨੂੰ ਲੀਡ ਕਰਦੀਆਂ ਨਜ਼ਰ ਆ ਰਹੀਆਂ ਨੇ। ਔਰ ਜਿਹੜੀਆਂ ਜਗੜਬੰਦੀਆਂ ਦੇ ਵਿੱਚ ਇਨਸਾਨੀ ਮਾਸ਼ਰੇ ਹਲੇ ਵੀ ਫਸੇ ਹੋਏ ਨੇ, ਨਜ਼ਰੀਆਤ ਦੇ ਨਾਂ 'ਤੇ, ਕੋਈ ਰਿਲੀਜਨ ਦੇ ਨਾਂ 'ਤੇ ਜਾਂ ਕਲਚਰ ਦੇ ਨਾਂ 'ਤੇ, ਕਿਸੇ ਵੀ ਹਵਾਲੇ ਨਾਲ, ਯਾਨੀ ਕਿ ਇਨਸਾਨੀ ਜ਼ਹਿਨ ਜਿਹੜਾ ਹੈ ਉਹ ਪਾਬੰਦੀ ਦੇ ਤਹਿਤ ਸਲੋ ਹੋ ਸਕਦਾ ਹੈ, ਖੌਫਜ਼ਦਾ ਹੋ ਸਕਦਾ ਹੈਗਾ, ਲੇਕਿਨ ਉਹ ਕੰਮ ਕਰਨਾ ਨਹੀਂ ਬੰਦ ਕਰ ਸਕਦਾ। ਉਹ ਸਵਾਲ ਉਠਾਉਂਦਾ ਰਹਿੰਦਾ ਹੈ, ਉਹ ਕੰਮ ਕਰਦਾ ਰਹਿੰਦਾ ਹੈ। ਉਹ ਇਹ ਜਿਹੜਾ ਸਾਡੇ ਸ਼ਾਇਰਾਂ ਦੀ ਜਿਹੜੀ ਗੱਲ ਹੋ ਰਹੀ ਸੀ, ਯਕੀਨ ਕਰੋ ਉਹ ਦੋਸਤਾਂ ਨੇ ਜਿਹੜੀ ਗੱਲ ਕੀਤੀ ਨਾ ਕਿ ਉਹ ਤਜਮਲ ਕਲੀਮ ਸਿਆਸੀ ਨਹੀਂ ਸੀ। ਮੈਂ ਕਹਿੰਦਾ ਇਹ ਸ਼ਾਇਰ ਐਸੀ ਸਮੁੰਦਰ ਦੀ ਤਹਿ ਹੈਗੀ ਜਿਹਦੀ ਕੋਈ ਆਵਾਜ਼ ਹੀ ਨਹੀਂ, ਲੇਕਿਨ ਜਿਹੜੇ ਛੱਲਾ ਮਾਰਦੇ ਕੂਕਦੇ ਲੋਕ ਹੁੰਦੇ ਹੈਗੇ ਨੇ, ਉਹ ਸਮੁੰਦਰ ਉਹਨਾਂ ਦੇ ਉੱਤੇ ਨਹੀਂ ਹੁੰਦਾ, ਉਹ ਥੱਲੇ ਵਾਲੀਆਂ ਤਹਿਵਾਂ ਦੇ ਉੱਤੇ ਹੁੰਦਾ ਹੈ, ਜਿਹਦੇ ਨਤੀਜੇ 'ਚ ਉੱਤੇ ਸ਼ੋਰ ਮਚਦਾ ਹੈ। ਅਗਰ ਉਹ ਤਹਿਵਾਂ ਥੱਲੇ ਨਾ ਹੋਣ ਤਾਂ ਉਹ ਉੱਤਲੀ ਛੱਲ ਹੀ ਨਾ ਹੋਵੇ ਸਿਰ। ਇਸ ਗੱਲ ਤੋਂ ਇਹ ਜਿਹੜਾ ਇਨਸਾਨੀ ਜ਼ਹਿਨ ਦਾ ਜਿਹੜਾ ਸਫ਼ਰ ਹੈਗਾ, ਉਹਦੇ ਵਿੱਚੋਂ ਕਿਸੇ ਵੀ ਕੁਰੀ ਨੂੰ ਨਹੀਂ ਅਸੀਂ ਕਰ ਸਕਦੇ, ਡਿਸਐਗਰੀ ਕਰ ਸਕਦੇ ਹਾਂ, ਸਾਰਾ ਕੁਝ ਹੋ ਸਕਦਾ। ਸਾਇੰਸ ਦੀ ਬਜ਼ਾਤੇ ਖੁਦ ਜਿਹੜੀ ਉੱਥੇ ਰਾਈਜ਼ ਕਰਦੀ ਹੈ, ਉਹ ਆਰਡਰ ਨਹੀਂ ਪਾਸ ਕਰਦੀ। ਉੱਥੇ ਦੀ ਜਿਹੜੀ ਚੱਲ ਰਹੀ ਹੁੰਦੀ ਉਨੀ ਦੇਰ ਤੱਕ ਚੱਲ ਰਹੀ ਹੁੰਦੀ ਜਿੰਨੀ ਦੇਰ ਤੱਕ ਚੈਲੰਜ ਨਹੀਂ ਹੋ ਜਾਂਦੀ, ਔਰ ਚੈਲੰਜ ਹੋ ਜਾਂਦੀ ਹੈ ਜਿਸ ਵੇਲੇ, ਤੇ ਸਾਇੰਟਿਸਟ ਉਹਨੂੰ ਹੈਪੀਲੀ ਐਕਸੈਪਟ ਕਰਦੇ ਨੇ ਕਿ ਹਾਂ ਇਹ ਗੁੱਡ ਡਿਵੈਲਪਮੈਂਟ, ਔਰ ਉਹਨੂੰ ਵੈਲਕਮ ਕਰਦੇ ਹੈਗੇ। ਇਹ ਜਿਹੜਾ ਇਨਸਾਨੀ ਜ਼ਹਿਨ ਦਾ ਇਰਤਕਾ ਹੈਗਾ, ਇਹ ਮੈਂ ਸਮਝਣਾ ਜਾਰੀ ਹੋ ਸਾਰੀ ਹੈ। ਇਹਦੇ ਕਿਸੇ ਸ਼ੈ ਨੂੰ ਅਸੀਂ ਮਾਈਨਸ ਨਹੀਂ ਕਰ ਸਕਦੇ। ਖੂਬਸੂਰਤੀ ਦੇ ਮੁਸ਼ਤਮਲ ਸਫ਼ਰ ਹੈ। ਇਹਦੀ ਤੁਹਾਡੀ ਮਿਹਰਬਾਨੀ, ਤੁਸੀਂ ਬਹੁਤ ਬੜੇ ਮੁਖਤਸਰ ਤਰੀਕੇ ਨਾਲ ਤੁਹਾਨੂੰ ਬਹੁਤ ਅੱਛਾ ਗਾਈਡ ਕਰ। इधर मैं खल दोस्त अपना जी मुक्तसर गल करें। इकराम दिलवा साहब के पेपर के वाला छोटी जी कमेंट देना चाहूँगा कि एक गल मैंने तो थोड़ी जी ना बड़ी जरा पैराडॉक्सिकल लगी है कि तुसीं आख्या कि इत्थे यूनानी, अरबी ते ईरानी ते तुरक आउंदे रहे, पर कदे भी उन्हां दी जिहड़ी बोली सी वो लोकाई दी बोली नहीं बन सकी, तो वो अपने अपना वेड़ा पूरा करके तो ज़बान तो गायब हो गई ना। ਤੇ ਪਰ ਅਸੀਂ ਵੇਖਦੇ ਹਾਂ ਕਿ ਇਹਨਾਂ ਬੋਲੀਆਂ ਦੇ ਵਿੱਚ ਜਦੋਂ ਇਹ ਬੋਲੀਆਂ ਰਹੀਆਂ ਨੇ, ਹਰ ਤਰ੍ਹਾਂ ਦੇ ਇੰਟੈਲੈਕਚੁਅਲ ਤੇ ਇਲਮੀ ਟੈਕਸਟ ਮੌਜੂਦ ਰਹੇ ਨੇ, ਹਰ ਕਿਸਮ ਦੀ ਯਾਨੀ ਇਲਮੀ ਕਿਤਾਬ ਤੇ ਯਾਨੀ ਇੱਕ ਹੈਰੀਟੇਜ ਮੌਜੂਦ ਰਹੀ ਹੈ ਇੱਥੇ, ਜਿਹੜੀ ਕਿ ਲੋਕਾਂ ਨੂੰ ਪੜ੍ਹਾਈ ਜਾਂਦੀ ਰਹੀ। ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਮਾਡਰਨ ਸੋਸ਼ਲ ਇੰਜੀਨੀਅਰਿੰਗ ਦਾ ਜ਼ਿਕਰ ਕੀਤਾ, ਉਸ ਵਿੱਚ ਤੁਸੀਂ ਇੱਕ ਮਸਨੂਈ ਜ਼ਬਾਨ, ਸ਼ਾਇਦ ਤੁਹਾਡਾ ਇਸ਼ਾਰਾ ਉਰਦੂ ਵੱਲ ਹੈ, ਕਿ ਉਸਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਇੰਜ ਕਰਕੇ ਲੋਕਾਈ ਦੇ ਉੱਤੇ ਨਾਫਿਜ਼ ਕੀਤਾ ਜਾ ਰਿਹਾ ਕਿ ਪੰਜਾਬੀ ਨੂੰ ਮੌਤ ਦਾ ਖਤਰਾ ਲਾਹਕ ਹੋ ਗਿਆ। ਯਾਨੀ ਇਸ ਸੋਸ਼ਲ ਇੰਜੀਨੀਅਰਿੰਗ ਦੀ ਡਾਇਨਾਮਿਕਸ ਦੇ ਵਿੱਚ ਉਹ ਕਿਹੜੀ ਵੱਖਰੀ ਸ਼ੈ ਹੈ ਕਿ ਜਿਸ ਦੇ ਨਾਲ ਜਿਹੜੀ ਪਿਛਲੀਆਂ ਅਰਬੀ ਤੇ ਈਰਾਨੀ ਤੇ ਤੁਰਕੀ ਤੇ ਉਹਨਾਂ ਦੇ ਵਿੱਚ ਮੌਜੂਦ ਨਹੀਂ ਸੀ,
ਤੇ ਉਦੋਂ ਉਸ ਜ਼ੁਬਾਨ ਦਾ ਕੁਝ ਨਹੀਂ ਵਿਗਾੜ ਸਕੀਆਂ ਲੋਕਾਈ ਦੀ ਬੋਲੀ ਦਾ, ਲੇਕਿਨ ਹੁਣ ਜਿਹੜਾ ਨਾ ਉਸਨੇ ਐਗਜ਼ਿਸਟੈਂਸ਼ੀਅਲ ਥ੍ਰੈਟ ਲਾਗ ਹੋ ਗਿਆ ਇੱਕ ਤਰੀ ਉਰਦੂ ਦੇ ਨਾਲ। ਸੋ ਇਹ ਮੈਨੂੰ ਗੱਲ ਥੋੜੀ ਪੈਰਾਡੌਕਸੀਕਲ ਲੱਗੀ ਇਸ 'ਚ। ਬਹੁਤ ਨਸੀਰ ਮੇਰਾ ਤੇ ਦਿਲ ਤੋਂ ਫੋਨ ਤੇ ਦਾਦ, ਕਿਉਂਕਿ ਇਸ ਬਹਿਸ ਨੂੰ ਛੇੜ ਦੇਣਾ ਹੀ ਮੈਂ ਸਮਝਣਾ ਬੜੀ ਗੱਲ ਹੈ। ਤੇ ਇਹ ਜਿਹੜਾ ਨੋਟਸ ਨੇ ਨਾ ਜੀ, ਇਹ ਬਹੁਤ ਸਾਰੇ ਮਜ਼ਾਮੀਨ ਦਾ ਤਕਾਜ਼ਾ ਕਰਦੇ ਨੇ। ਅਗਰ ਇਹਨੂੰ ਖੋਲ੍ਹਿਆ ਜਾਏ ਨਾ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਉਹਨੂੰ ਸੀਕੁਐਂਸ ਦੇ ਵਿੱਚ ਇਹਨਾਂ ਨੂੰ ਮੁਖਤਲਿਫ ਨਕਾਤ ਤੇ ਮੁਖਤਲਿਫ ਪੇਪਰ ਬਣਾਇਆ ਤੁਸੀਂ ਜਾਏ। ਸੈਕਟਰੀ ਸਾਹਿਬ ਨੂੰ ਟਾਈਮ ਲੈ ਕੇ ਦੇਣਾ ਹੈ। ਜੀ ਜੀ 10 ਮਿੰਟ ਦੇ ਵਿੱਚ ਨਹੀਂ ਨਾ ਜੀ ਨਹੀਂ ਅਸੀਂ ਤੇ ਗੁਜ਼ਾਰਿਸ਼ ਚਾਹੇ ਹੈ ਨਾ ਉਹ ਇਹ ਹੈ ਇਹਦੇ ਲਈ ਨਹੀਂ ਸੀ 10 ਮਿੰਟ, ਉਹ ਤਾਂ ਜਿੰਨਾ ਮਰਜ਼ੀ ਕਰੇ। ਲੈਂਗੁਏਜ ਦੀ ਜਿਹੜੀ ਲਿੰਗੁਇਸਟਿਕਸ ਦੀਆਂ ਕਿਤਾਬਾਂ ਨੇ, ਖਾਸ ਤੌਰ ਤੇ ਫੋਨੈਟਿਕਸ ਦੀਆਂ ਸੌਤਿਆਤ ਦੀਆਂ ਜਿਹੜੀਆਂ ਕਿਤਾਬਾਂ ਨੇ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਨਸਾਨ ਦੇ ਵਜੂਦ ਦੇ ਵਿੱਚ ਕੋਈ ਐਸੀ ਚੀਜ਼, ਕੋਈ ਐਸਾ ਉਜ਼ਵ ਨਹੀਂ ਹੈ ਜਿਹਦਾ ਮਕਸਦ ਬੋਲਣਾ ਹੋਵੇ। ਇਹਦਾ ਮਕਸਦ ਬੋਲਣਾ ਹੋਵੇ। ਬੋਲਣਾ। ਇਵਨਸ ਕਿ ਵੋਕਲ ਕਾਰਡ ਵੀ ਤੁਹਾਡੀ ਸਾਂਸ ਦੀ ਨਾਲੀ ਦੀ ਦਾ ਢੱਕਣ ਹੈ, ਕੁਦਰਤ ਨੇ ਜਿਹੜਾ ਬਣਾਇਆ ਬੋਲਣ ਵਾਸਤੇ। True। ਹੁਣ ਅਗਰ ਇਸ ਗੱਲ ਦੀ ਮੈਂ ਦਲੀਲ ਹੈ ਦਿਆਂ ਕਿ ਇਨਸਾਨ ਨੇ ਬੋਲਣਾ ਵੀ ਮਸਨੂਈ ਤਰੀਕੇ ਨਾਲ ਸਿੱਖਿਆ ਹੈ, ਤੇ ਫਿਰ ਇਹ ਗੱਲ ਲਿਖੀ ਹੋਈ ਹੈ, ਇੱਕ ਥਿਊਰੀ ਮੌਜੂਦ ਹੈ ਕਿ ਇਨਸਾਨ ਨੇ ਜਿਸ ਨਾਲ ਲਿਖਣਾ ਮਸਨੂਈ ਤਰੀਕੇ ਨਾਲ ਸਿੱਖਿਆ, ਬੋਲਣਾ ਵੀ ਮਸਨੂਈ ਤਰੀਕੇ ਨਾਲ ਸਿੱਖਿਆ। ਔਰ ਲਿਪੀ ਜਿਹੜੀ ਹੈ ਨਾ ਜੀ, ਲਿਪੀ ਜਾਂ ਰਸਮੁਲ ਖਤ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਫੋਨੈਟਿਕਸ ਜਾਨੀ ਕਿ ਜਿਹੜੀ ਬੋਲਦੇ ਹੋ ਨਾ ਉਹਦਾ ਹੀ ਅਕਸ, ਉਹਦੀ ਸ਼ਕਲ ਹੈ। ਅਗਰ ਬੋਲਣ ਦੇ ਵਿੱਚ ਫਰਕ ਆਏਗਾ ਤਾਂ ਲਿਪੀ ਖੁਦ ਬ ਖੁਦ ਬਦਲਦੀ ਚਲੀ ਜਾਏਗੀ। ਔਰ ਇਹਦੀ ਦਲੀਲ ਹੈ ਵੇ ਕਿ ਅੱਜ ਤੱਕ ਇਨਸਾਨ ਹੈਰੋਗਲਿਫੀ ਨੂੰ ਕਿਉਂ ਨਹੀਂ ਪੜ੍ਹ ਸਕਿਆ, ਉਹਦੀ ਪ੍ਰੋਬਲਮ ਕੀ ਹੋਈ। ਉਹਦਾ ਮਸਲਾ ਹੈ ਕਿ ਤੁਹਾਡੇ ਕੋਲ ਉਹਦੇ ਬੋਲਣ ਦੇ ਕੁਝ ਅਸੂਲ ਨਹੀਂ ਹੈ। ਦੂਸਰੀ ਗੱਲ ਹੈ ਤੁਸੀਂ ਫਿਕਰਾ ਦਾ ਲਫ਼ਜ਼ ਵਰਤਿਆ ਨਾ ਜੀ, ਇਹਦੇ ਵਾਸਤੇ ਮੈਨੂੰ ਇਹਦੇ ਤੇ ਇਤਰਾਜ਼ ਹੈ। ਇੱਕ ਅਸੀਂ ਇੱਕ ਜ਼ੁਬਾਨ ਵਾਸਤੇ ਇੱਕ ਲਫ਼ਜ਼ ਇਸਤੇਮਾਲ ਕਰ ਰਹੇ ਹਾਂ, ਨੁਤਕ। ਔਰ ਨੁਤਕ ਵਾਸਤੇ ਇੱਕ ਮੰਤਿਕ ਦੀ ਜਿਹੜੀ ਕਿਤਾਬਾਂ ਨੇ ਉਹ ਇਹੀ ਕਹਿੰਦੇ ਨੇ ਕਿ ਲੌਜਿਕ ਜਿਹਨੂੰ ਅਸੀਂ ਕਹਿੰਦੇ ਕਿ ਇਨਸਾਨ ਬੋਲਣ ਦੀ ਸਲਾਹੀਅਤ ਨਹੀਂ ਰੱਖਦਾ, ਇਨਸਾਨ ਸਹੀ ਬੋਲਣ ਦੀ ਸਲਾਹੀਅਤ ਰੱਖਦਾ। ਉਹ ਸਹੀ ਬੋਲਣ ਦੀ ਫਿਰ ਅਗਰ ਕ੍ਰਾਈਟੇਰੀਆਜ਼ ਨੇ ਤਾਰੀਫ ਹੈ। ਇਹ ਕੋਈ ਵੀ ਹਾਲੇ ਤੱਕ ਐਸਾ ਜਾਨਵਰ ਜਾਂ ਜਾਨਵਰਾਂ ਦੇ ਵਿੱਚ ਕੋਈ ਐਸਾ ਸਿਸਟਮ ਦਰਿਆਫਤ ਨਹੀਂ ਕੀਤਾ ਜਾ ਸਕਿਆ ਜਿਹਨੂੰ ਫਿਕਰਾ ਬਣਾਉਣ ਦੀ ਸਲਾਹੀਅਤ। ਸ਼ਾਇਦ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ, ਮੈਂ ਤੁਹਾਡੀ ਗੱਲ ਤੋਂ ਡਿਨਾਈ ਨਹੀਂ ਕਰ ਰਿਹਾ। ਫਿਕਰਾ ਕਹਿ ਕੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ, ਲੇਕਿਨ ਮੁਖਤਲਿਫ ਜਿਹੜੇ ਤਾਸੁਰਾਤ ਨੇ ਉਹਨਾਂ ਦਾ ਕੰਬੀਨੇਸ਼ਨ ਫਿਕਰਾ ਨਹੀਂ ਹੁੰਦਾ। ਫਿਕਰਾ ਇੱਕ ਖਾਸ ਨਵੀਂ ਤਰਤੀਬ ਨਾਲ ਬਣਦਾ, ਉਹਦੇ ਖਾਸ ਇੱਕ ਉਹਦਾ ਜਿਹੜਾ